ਅੱਜ ਪੰਜਾਬੀ ਦੇ ਕੁਝ ਅਖਾਣ ਅਲੀ ਮੱਦਾ ਤੇ ਅਲਿਫ ਵਾਲੇ ਤੁਹਾਡੇ ਨਾਲ ਸਾਂਝੇ ਕੀਤੇ ਜਾਣਗੇ। ਪਹਿਲਾ ਅਖਾਣ, ਆਬ ਆਬ ਕਰ ਮੋਇਆ ਬਚੜਿਆ, ਫਾਰਸੀਆਂ ਘਰ ਗਾਲੇ, ਜੇ ਮੈਂ ਜਾਣਦੀ ਪਾਣੀ ਮੰਗਦਾ, ਦੇਂਦੀ ਭਰ ਭਰ ਪਿਆਲੇ। ਇਸ ਦਾ ਮਤਲਬ ਇਸ ਦੇ ਪਿੱਛੇ ਲੁਕੀ ਇੱਕ ਕਹਾਣੀ ਰਾਹੀਂ ਤੁਹਾਨੂੰ ਸਮਝ ਆ ਜਾਏਗਾ। ਇਹ ਉਹਨਾਂ ਵੇਲਿਆਂ ਦੀ ਗੱਲ ਏ ਜਦੋਂ ਪੰਜਾਬ ਅੰਦਰ ਫਾਰਸੀ ਜ਼ੁਬਾਨ ਰਾਜ ਸੀ ਅਤੇ ਇੱਥੋਂ ਦੇ ਹੁਕਮਰਾਨਾਂ ਨੇ ਸਰਕਾਰੀ ਸਰਪ੍ਰਸਤੀ ਫਾਰਸੀ ਜ਼ੁਬਾਨ ਨੂੰ ਦਿੱਤੀ ਹੋਈ ਸੀ, ਜਿਸ ਕਰਕੇ ਪੰਜਾਬੀ ਜ਼ੁਬਾਨ ਨੂੰ ਨਹੀਂ ਸੀ ਲੋਕ ਸਿੱਖਦੇ ਪਏ। ਆਮ ਲੋਕਾਈ ਦੀ ਜ਼ੁਬਾਨ ਪੰਜਾਬੀ ਹੀ ਸੀ ਅਤੇ ਇੱਕ ਬੱਚਾ ਜਿਹੜਾ ਸ਼ਹਿਰ ਜਾਂਦਾ ਹੈ ਅਤੇ ਉੱਥੇ ਜਾ ਕੇ ਫਾਰਸੀ ਸਿੱਖ ਆਉਂਦਾ ਹੈ। ਉਹ ਜਦੋਂ ਵਾਪਸ ਆਪਣੇ ਪਿੰਡ ਪਰਤਦਾ ਹੈ ਅਤੇ ਉਹਦੀ ਮਾਂ ਫਾਰਸੀ ਨਹੀਂ ਸਮਝਦੀ ਅਤੇ ਉਹ ਜਦੋਂ ਬਿਮਾਰ ਹੁੰਦਾ ਹੈ ਅਤੇ ਉਹ ਬੋਲਦਾ ਹੈ ਆਬ ਆਬ ਆਬ। ਆਬ ਦਾ ਮਤਲਬ ਪਾਣੀ ਹੈ, ਪਰ ਉਹ ਜਿੰਨੀ ਬੋਲਦਾ ਰਹਿੰਦਾ ਹੈ ਪਰ ਉਹਦੀ ਮਾਂ ਨਹੀਂ ਸਮਝ ਰਹੀ, ਉਹਨੂੰ ਉੱਠ ਕੇ ਉਹ ਪਾਣੀ ਨਹੀਂ ਪਿਆ ਸਕਦੀ ਔਰ ਖੁਦ ਉਹ ਇਸ ਹਾਲਤ 'ਚ ਨਹੀਂ ਉੱਠ ਕੇ ਪਾਣੀ ਪੀ ਸਕੇ ਅਤੇ ਅਖੀਰ ਉਹ ਮਰ ਜਾਂਦਾ ਹੈ। ਜਦੋਂ ਉਹ ਮਰ ਜਾਂਦਾ ਹੈ ਤਾਂ ਫਿਰ ਉਹਦੇ ਅਫਸੋਸ ਵਾਸਤੇ ਜਿਹੜੇ ਲੋਕ ਆਉਂਦੇ ਨੇ ਉਹਨਾਂ ਵਿੱਚ ਇੱਕ ਪੜ੍ਹਿਆ ਲਿਖਿਆ ਬੰਦਾ ਹੁੰਦਾ ਹੈ। ਜਦੋਂ ਪੁੱਛਦੇ ਨੇ ਹੋਇਆ ਕੀ ਸੀ, ਕਹਿੰਦੇ ਹੋਇਆ ਤਾਂ ਕੁਛ ਨਹੀਂ, ਬਸ ਅਖੀਰ ਵੇਲੇ ਆਪ ਪੁਕਾਰ ਰਿਹਾ ਸੀ। ਅਤੇ ਉਦੋਂ ਉਹ ਪੜ੍ਹਿਆ ਲਿਖਿਆ ਬੰਦਾ ਫਾਰਸੀ ਜਿਹਨੇ ਪੜ੍ਹੀ ਹੈ ਉਹ ਦੱਸਦਾ ਹੈ ਕਿ ਇਹ ਤਾਂ ਪਾਣੀ ਮੰਗਦਾ ਸੀ। ਫਿਰ ਉਹਦੀ ਮਾਂ ਕਹਿੰਦੀ ਹੈ ਆਪ ਕਰ ਮੋਇਆ ਬਚੜਿਆ, ਫਾਰਸੀਆਂ ਘਰ ਗਾਲੇ, ਜੇ ਮੈਂ ਜਾਣਦੀ ਪਾਣੀ ਮੰਗਦਾ, ਦੇਂਦੀ ਭਰ ਭਰ ਪਿਆਲੇ। ਯਾਨੀ ਆਪਣੀ ਬੋਲੀ ਦੇ ਨਾਲ ਮੁਹੱਬਤ, ਆਪਣੀ ਬੋਲੀ ਦੇ ਨਾਲ ਜੁੜਤ ਜਿਹੜੀ ਹੈ ਉਹ ਇਸ ਅਖਾਣ ਰਾਹੀਂ ਸਾਨੂੰ ਸਾਹਮਣੇ ਨਜ਼ਰ ਆਉਂਦੀ ਹੈ। ਹੁਣ ਅਗਲਾ ਅਖਾਣ ਜੇ ਅਸੀਂ ਦੇਖਦੇ ਹਾਂ, ਆਪਣਾ ਕੁੱਕੜ ਕੱਛ ਵਿੱਚ ਕਰਨਾ। ਇਹਦਾ ਮਤਲਬ ਹੈ ਆਪਣਾ ਉੱਲੂ ਸਿੱਧਾ ਕਰਨਾ, ਆਪਣਾ ਮਤਲਬ ਕੱਢਣਾ, ਖੁਦ ਗਰਜ਼ੀ ਵਿਖਾਉਣਾ। ਇਸ ਤੋਂ ਅੱਗੇ ਇੱਕ ਅਖਾਣ, ਆਪ ਭੁੱਖਾ ਤੇ ਜਗ ਭੁੱਖਾ, ਆਪ ਰੱਜਾ ਤੇ ਜਗ ਰੱਜਾ। ਯਾਨੀ ਕਿ ਜਿਵੇਂ ਦਾ ਉਹ ਆਪ ਹੈ ਅਤੇ ਉਹਨੂੰ ਉਂਝ ਦਾ ਹੀ ਸਾਰਾ ਸਮਾਜ, ਸਾਰਾ ਆਲ ਦੁਆਲ ਉਹਨੂੰ ਉਂਝ ਦਾ ਹੀ ਨਜ਼ਰ ਆਉਂਦਾ ਹੈ। ਹੁਣ ਇਸ ਤੋਂ ਅੱਗੇ ਜਿਹੜਾ ਅਖਾਣ ਹੈ, ਆਪ ਨੂੰ ਹੱਪ ਹੱਪ, ਦੂਜਿਆਂ ਨੂੰ ਥੂ ਥੂ। ਯਾਨੀ ਆਪਣੇ ਲਈ ਤਾਂ ਠੀਕ ਕਰ ਲੈਣਾ ਕੋਈ ਚੰਗਾ ਮੰਦਾ ਜਿਹੜਾ ਆਪਣੇ ਲਈ ਠੀਕ, ਲੇਕਿਨ ਦੂਜਿਆਂ ਲਈ ਉਹ ਭੈੜਾ ਮਿਥ ਲੈਣਾ ਕਿ ਇਹ ਉਹ ਕਰੇਗਾ ਤੇ ਭੈੜਾ ਹੈ, ਜੇ ਮੈਂ ਕਰਾਂਗਾ ਤੇ ਉਹ ਠੀਕ ਹੈ। ਯਾਨੀ ਆਪਣੇ ਵਾਸਤੇ ਮਿਆਰ ਹੋ ਰਹੇ ਅਤੇ ਹੋਰਨਾਂ ਵਾਸਤੇ ਮਿਆਰ ਹੋ ਰਹੇ। ਆਪ ਜਿਨ ਸਿਖਾਏ ਆਪਣੇ ਅੱਗੇ ਆਏ, ਕਿ ਜਿਨ੍ਹਾਂ ਨੂੰ ਅਸੀਂ ਆਪ ਸਿਖਾਇਆ ਸੀ, ਆਪ ਪੜ੍ਹਾਇਆ ਸੀ, ਉਹ ਸਾਨੂੰ ਹੀ ਗੱਲਾਂ ਕਰਨ ਲੱਗ ਪਏ। ਠੀਕ ਹੈ, ਮੇਰੀ ਬਿੱਲੀ ਮੈਨੂੰ ਮਿਆਉਂ ਵਾਲੀ ਗੱਲ ਜਿਹੜੀ ਉਹ ਇੱਥੇ ਸਾਦਕ ਆਉਂਦੀ। ਆ ਬਣੀ ਸਿਰ 'ਤੇ ਛੱਡ ਪੁਰਾਈ ਆਸ। ਜਦੋਂ ਸਿਰ 'ਤੇ ਬਣ ਜਾਂਦੀ ਹੈ, ਜਦੋਂ ਪੈ ਜਾਂਦੀ ਹੈ ਮੁਸ਼ਕਲ ਜਾਂ ਭੈੜਾ ਵੇਲਾ ਆ ਜਾਂਦਾ ਹੈ, ਅਤੇ ਫਿਰ ਕਿਸੇ ਕੋਲੋਂ ਆਸ ਉਮੀਦ ਨਹੀਂ ਰੱਖਣੀ ਪੈਂਦੀ, ਸਗੋਂ ਸਾਨੂੰ ਆਪ ਹੀ ਕੁਛ ਨਾ ਕੁਛ ਉਹਦਾ ਉਪਾਅ ਕਰਨਾ ਪੈਂਦਾ ਹੈ। ਉਸ ਔਖੇ ਵੇਲੇ ਤੋਂ, ਉਸ ਭੈੜੇ ਵੇਲੇ ਤੋਂ ਸਾਨੂੰ ਆਪ ਹੀ ਬਾਹਰ ਨਿਕਲਣਾ ਪੈਂਦਾ ਹੈ, ਕੋਈ ਸਾਨੂੰ ਮਦਦ ਲਈ ਨਹੀਂ ਆਉਂਦਾ। ਆਪ ਦਾਮ ਖੋਟਾ ਅਤੇ ਪਰਖਣ ਹਾਰੇ ਨੂੰ ਕੀ ਦੋਸ਼। ਕਹਿੰਦਾ ਆਪਣਾ ਦਾਮ ਖੋਟਾ, ਜੇ ਆਪਣਾ ਜੀ ਭੈੜਾ ਹੋਏਗਾ ਅਤੇ ਜਿਹੜਾ ਪਰਖਣ ਹਾਰ ਹੈ ਉਹਨੂੰ ਅਸੀਂ ਕੀ ਦੋਸ਼, ਉਹਨੂੰ ਅਸੀਂ ਕੀ ਕਸੂਰਵਾਰ ਕਰਾਂਗੇ। ਯਾਨੀ ਆਪਣੀ ਸ਼ੈ ਵਿੱਚ ਘਾਟ ਹੋਵੇ ਅਤੇ ਕਿਸੇ ਨੂੰ ਕਸੂਰਵਾਰ ਨਹੀਂ ਕਰੀਦਾ। ਇਸ ਤੋਂ ਅੱਗੇ ਇੱਕ ਅਖਾਣ ਜਿਹੜਾ ਆਮ ਹੈ, ਆਪਣਾ ਢਿੱਡ ਨੰਗਾ ਕਰਨਾ। ਯਾਨੀ ਕਿ ਆਪਣਾ ਭੇਤ ਕਿਸੇ ਨਗੱਲੇ ਨੂੰ ਦੱਸਣਾ, ਕਿਸੇ ਗਲਤ ਬੰਦੇ ਨੂੰ ਦੱਸਣਾ, ਜਿਹੜਾ ਤੁਹਾਡੇ ਭੇਤ ਨੂੰ ਭੇਤ ਨਹੀਂ ਰੱਖਦਾ, ਸਗੋਂ ਸਾਰੀ ਲੁਕਾਈ ਦੇ ਵਿੱਚ ਉਸ ਨੂੰ ਆਮ ਕਰਦੇ। ਇਹਦਾ ਮਤਲਬ ਇਹ ਹੁੰਦਾ ਹੈ। ਠੀਕ ਹੈ ਜੀ, ਹੁਣ ਅਸੀਂ ਅੱਗੇ ਚੱਲਦੇ ਹਾਂ ਅਲਿਫ ਤੋਂ। ਅੰਨੀ ਨੈਣ ਨੇਰਨਾ ਵੰਝਦਾ। ਅੰਨੀ ਨੈਣ ਨੇਰਨਾ ਵੰਝਦਾ। ਨੈਣਾ ਦੇ ਕੋਲ ਨਾਈ ਦੇ ਕੋਲ ਨੇਰਨਾ ਹੁੰਦਾ ਹੈ, ਇਹ ਉਹਨਾਂ ਦਾ ਔਜ਼ਾਰ ਹੈ ਕਿ ਜਦੋਂ ਨੈਣ ਵੀ ਅੰਨੀ ਹੈ ਅਤੇ ਨੇਰਨਾ ਵੀ ਵੰਝਦਾ ਹੈ। ਯਾਨੀ ਕਿ ਬੁਰਾ ਬੰਦਾ ਹੈ, ਉਹਦੇ ਕੋਲ ਔਜ਼ਾਰ ਵੀ ਜਿਹੜੇ ਨੇ ਬੁਰੇ ਨੇ। ਯਾਨੀ ਕਿ ਕੁਝੇ ਕੰਮ ਹੈ ਅਤੇ ਕੁਝੇ ਹੀ ਔਜ਼ਾਰ ਨੇ ਉਹਦੇ ਕੋਲ। ਅੰਨੀ ਨੈਣ ਨੇਰਨਾ ਵੰਝਦਾ। ਅੱਗੇ ਅਸੀਂ ਚੱਲਦੇ ਹਾਂ, ਅੰਨੀ ਮਾਂ ਪੁੱਤਾਂ ਦਾ ਮੂੰਹ ਨਹੀਂ ਧੋਂਦੀ। ਜਦੋਂ ਕੋਈ ਆਪਣੇ ਜੀ ਦਾ ਭੈੜ ਜਾਂ ਬੁਰੀ ਸਿਫਤ ਲੁਕਾਉਣੀ ਹੋਵੇ
ਤਾਂ ਫਿਰ ਅਸੀਂ ਕਹਿੰਦੇ ਹਾਂ ਕਿ ਅੰਨੀ ਮਾਂ ਪੁੱਤਾਂ ਦਾ ਮੂੰਹ ਨਹੀਂ ਧੋਂਦੀ। ਠੀਕ, ਇਸ ਤੋਂ ਅੱਗੇ ਚੱਲਦੇ ਹਾਂ। ਅੰਨੇ ਅੱਗੇ ਰੋਵਣ, ਡੋਰੇ ਅੱਗੇ ਗੱਲ, ਗੂੰਗੇ ਹੱਥ ਸੁਨੇਹਾ ਕੱਲ ਜਾਂ ਨਾ ਕੱਲ। ਕਿ ਅੰਨੇ ਅੱਗੇ ਰੋਗੇ ਤੇ ਉਹਨੂੰ ਕੀ ਪਤਾ ਚੱਲਣਾ ਕਿ ਕੀ ਰੋ ਰਿਹਾ ਕੀ। ਡੋਰੇ ਜਿਹੜਾ ਬੋਲਾ ਹੈ, ਜਿਹੜਾ ਸੁਣ ਨਹੀਂ ਸਕਦਾ, ਉਹਦੇ ਅੱਗੇ ਜੇ ਗੱਲ ਕਰ ਰਹੇ ਹੋ ਤਾਂ ਫਿਰ ਵੀ ਨਹੀਂ ਪਤਾ। ਤੇ ਜੇ ਗੂੰਗੇ ਹੱਥ ਸੁਨੇਹਾ ਕਰ ਰਹੇ ਹੋ, ਉਹ ਭਾਵੇਂ ਕੱਲੋ ਜਾਂ ਨਾ ਕੱਲੋ, ਉਹ ਇੱਕੋ ਹੀ ਬਰਾਬਰ ਚੱਲਦਾ ਹੈ। ਅੰਨੀ ਕੁੱਤੀ ਜਲੇਬੀਆਂ ਦੀ ਰਾਖੀ, ਯਾਨੀ ਐਸਾ ਬੰਦਾ ਜਿਹੜਾ ਉਸ ਕੰਮ ਵਾਸਤੇ ਫਿੱਟ ਨਹੀਂ ਸੀ, ਅਸੀਂ ਉਸ ਨੂੰ ਜੋਬ ਦੇ ਦਿੱਤੀ। ਉਹ ਯਾਨੀ ਕਿ ਨਾਅਹਿਲ ਬੰਦੇ ਨੂੰ ਕੋਈ ਜ਼ਿੰਮੇਵਾਰੀ ਦੇ ਦੇਣਾ। ਅੰਨੀ ਕੁੱਤੀ ਜਲੇਬੀਆਂ ਦੀ ਰਾਖੀ, ਜਦੋਂ ਨਾਅਹਿਲ ਬੰਦੇ ਨੂੰ ਕੋਈ ਉਹਦੀ ਕਾਬਲੀਅਤ ਤੋਂ ਵੱਧ ਜਿਹੜੀ ਹੈ ਉਹ ਅਸੀਂ ਫਰਜ਼ ਉਹਨੂੰ ਦੇ ਦਿੰਦੇ ਹਾਂ ਕਿ ਇਹ ਤੂੰ ਫਰਜ਼ ਨਿਭਾਉਣਾ ਹੈ, ਇਹ ਤੂੰ ਕੰਮ ਕਰਨਾ ਹੈ, ਇਹ ਤੇਰੇ ਵਾਸਤੇ ਤੇਰੇ ਜ਼ਿੰਮੇ ਲਾ ਦਿੱਤਾ ਗਿਆ। ਅੰਨੇ ਤਾਂ ਹੋ ਗਏ ਨੇ, ਅੰਨੇ ਤਾਂ ਹੋ ਗਏ ਆ, ਪਰ ਸੌਣ ਦੀਆਂ ਮੌਜਾਂ ਨੇ। ਇਹ ਆਪਣੀ ਸ਼ਰਮ, ਆਪਣੀ ਨਮੋਸ਼ੀ ਲੁਕਾਉਣ ਵਾਸਤੇ ਕਿ ਜਿਹੜਾ ਆਪਣੇ ਭੈੜ ਨੂੰ ਓਨ ਨਹੀਂ ਕਰਦਾ, ਸਗੋਂ ਉਹਦੇ ਵਿੱਚ ਮਸਤ ਹੋ ਗਿਆ। ਅੰਨੇ ਤਾਂ ਹੋ ਗਏ ਆ ਪਰ ਸੌਣ ਦੀਆਂ ਮੌਜਾਂ ਨੇ। ਆਪਣੀ ਨਮੋਸ਼ੀ ਨੂੰ, ਆਪਣੀ ਬੇਸ਼ਰਮੀ ਨੂੰ ਛੁਪਾਉਣ ਵਾਸਤੇ ਜਦੋਂ ਲੋਕੀ ਕਹਿੰਦੇ ਕਿ ਠੀਕ ਹੈ ਹੁਣ ਜੋ ਹੋ ਗਿਆ, ਲੇਕਿਨ ਅਸੀਂ ਇਹਦੇ ਵਿੱਚ ਹੀ ਖੁਸ਼ ਹਾਂ। ਇਹ ਸੀ ਅਲੀ ਮੱਦਾ ਤੇ ਅਲਿਫ ਦੇ ਕੋਈ 4-5 ਅਖਾਣ ਜਿਹੜੇ ਤੁਹਾਡੇ ਨਾਲ ਸਾਂਝੇ ਕੀਤੇ ਗਏ। ਇਸ ਤਰ੍ਹਾਂ ਦਾ ਸਿਲਸਿਲਾ ਕੋਸ਼ਿਸ਼ ਕਰਾਂਗੇ ਕਿ ਜਾਰੀ ਰੱਖਿਆ ਜਾਏ, ਤਾਂ ਜੋ ਲੋਕਾਈ ਨੂੰ ਜ਼ਿਆਦਾ ਤੋਂ ਜ਼ਿਆਦਾ ਆਪਣੇ ਅਖਾਣਾਂ ਰਾਹੀਂ ਜਿਹੜਾ ਹੈ ਉਹ ਪਤਾ ਚੱਲ ਸਕੇ ਕਿ ਸਾਡੇ ਵਸੇਬ ਅੰਦਰ ਕਿਸ ਤਰ੍ਹਾਂ ਦੇ ਅਖਾਣ ਬੋਲੇ ਜਾਂਦੇ ਸਨ।